ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਹਰਦਿਲ ਅਜ਼ੀਜ਼ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ। ਮੈਂ ਹਾਂ ਤੁਹਾਡਾ ਸੇਵਕ ਤੇ ਇਹ ਗੱਲ ਹੈ ਮੇਰੇ ਪਿੰਡ ਦੀ, ਹਰ ਉਸ ਪਿੰਡ ਦੀ ਜਿਹੜਾ ਪੰਜਾਬ ਦਾ ਪਿੰਡ ਹੈ, ਕਿਉਂਕਿ ਇਹ ਗੱਲ ਹੈ ਮੇਰੇ ਪਿੰਡ ਦੀ। ਸ਼ਾਮ ਦਾ ਵੇਲਾ ਸੀ, ਮੈਂ ਸ਼ਹਿਰੋਂ ਮੁੜ ਰਿਹਾ ਸਾਂ, ਬੜਾ ਖੁਸ਼ ਸਾਂ। ਭਾਵੇਂ ਹੱਥ ਵਿੱਚ ਸਾਈਕਲ ਸੀ ਤੇ ਸਾਈਕਲ ਰੋੜ ਰਿਹਾ ਸਾਂ, ਬੜਾ ਖੁਸ਼ ਸਾਂ ਕਿਉਂਕਿ ਅੱਜ ਮੇਰਾ ਪ੍ਰੋਗਰਾਮ ਸੀ ਰਬੀਕਾ ਆਂਟੀ ਵਰਗੀ ਕਰਤੂਤ ਕਰਨ ਦਾ। ਤੁਸੀਂ ਰਬੀਕਾ ਨੂੰ ਨਹੀਂ ਜਾਣਦੇ। ਇਹ ਰਬੀਕਾਸ ਕਿਚਨ, ਰਬੀਕਾਸ ਚੁਆਇਸ, ਇਹ ਦੁਨੀਆ ਦੀ ਬਹੁਤ ਵੱਡੀ ਸ਼ੈਫ ਹੈ ਜਿਹੜੀ ਜਦੋਂ ਚਾਹੇ ਪੇਠੇ ਦੇ ਵਿੱਚ ਕੀਮਾ ਪਕਾ ਦੇਵੇ ਤੇ ਕੀਮੇ ਦੇ ਵਿੱਚ ਆਲੂ, ਕੱਦੂ ਤੇ ਹੋਰ ਪਤਾ ਨਹੀਂ ਕੀ ਕੁਛ ਪਾ ਦੇਵੇ। ਨਾਸ਼ਪਾਤੀ ਦੇ ਵਿੱਚ ਅਚਾਰ ਪਾ ਕੇ ਬਾਬੀ ਕਿਉਂ ਕਰੇ ਤੇ ਦੁਨੀਆ ਦੰਗ ਰਹਿ ਜਾਏ। ਅਸੀਂ ਸੋਚਿਆ ਕਿ ਹੋਵੇ ਪੰਜਾਬ ਦਾ ਜਵਾਨ ਤੇ ਰਬੀਕਾ ਦੇ ਮੁਕਾਬਲੇ 'ਚ ਕਿਉਂ ਨਾ ਹੋਵੇ। ਉਹਦੇ ਮੁਕਾਬਲੇ ਵਿੱਚ ਪੰਜਾਬੀ ਜਵਾਨਾਂ ਨੇ ਇੱਕ ਹੋਰ ਡਿਸ਼ ਆਜ਼ਾਦ ਕੀਤੀ ਕਿ ਕਾਲੇ ਛੋਰਿਆਂ ਵਾਲਾ ਸਾਲਨ ਤੇ ਵਿੱਚ ਹਲਵਾ। ਕਿਆ ਬਾਤ ਹੈ ਇਸ ਡਿਸ਼ ਦੀ, ਮਿੱਠੀ, ਸਵੀਟ ਐਂਡ ਸੌਰ। ਭਾਵੇਂ ਲੂਣ ਦਾ ਮਜ਼ਾ ਲਓ ਤੇ ਭਾਵੇਂ ਮਿੱਠੇ ਦਾ ਮਜ਼ਾ ਲਓ। ਤੇ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਸ਼ਹਿਰੋਂ ਪਿੰਡ ਆ ਰਿਹਾ ਸਾਂ, ਕਿਤੇ ਰਾਹ ਵਿੱਚ ਵੇਖਿਆ ਚੌਂਤਰੇ ਉੱਤੇ ਚੌਧਰੀ ਬੂਟਾ ਸਰਾਦੀਆ ਸਾਹਿਬ ਹੁੱਕਾ ਪੀ ਰਹੇ ਸਨ। ਜ਼ੋਰ ਜ਼ੋਰ ਕੇ ਗੁੜਰ ਗੁੜਰ ਕਰਕੇ ਹੁੱਕਾ ਪੀ ਰਹੇ ਸਨ। ਮਨ ਨੂੰ ਵੇਖ ਕੇ ਉਹਨਾਂ ਨਾਰਾ ਮਾਰਿਆ, ਰੋਕ ਕੋਈ ਮੁੰਡਿਆ, ਗੱਲ ਸੁਣ। ਮੈਂ ਫਟਾਫਟ ਐਮਰਜੈਂਸੀ ਬ੍ਰੇਕ ਲਾਈ ਤੇ ਫਰਮਾਇਆ, ਮੁੰਡਾ ਕਹਿਣ ਦਾ ਸ਼ੁਕਰੀਆ ਚੌਈ ਸਾਹਿਬ, ਕੀ ਹਾਲ ਚਾਲ ਨੇ। ਹਾਲਾਂਕਿ ਐਮਰਜੈਂਸੀ ਲਾਉਣ ਦੀ ਬ੍ਰੇਕ ਦੀ ਲੋੜ ਹੀ ਕੋਈ ਨਹੀਂ ਸੀ ਕਿਉਂਕਿ ਸਾਈਕਲ ਪੈਂਚਰ ਸੀ ਤੇ ਪਿੰਡ ਦੇ ਉਸ ਰਾਹ ਤੇ ਕਿੱਕਰ ਸਨ, ਕਰੇਰ ਸਨ, ਟਾਲੀਆਂ ਸਨ ਤੇ ਖਬਰੇ ਹੋਰ ਕਿਹੜੇ ਕਿਹੜੇ ਦਰਖਤ ਸਨ ਜਿਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਟਹਿਣੀਆਂ, ਨਿੱਕੇ ਨਿੱਕੇ ਕੰਡੇ ਆਏ ਦਿਹਾੜੇ ਕਦੀ ਸਾਈਕਲ ਕਦੀ ਮੋਟਰਸਾਈਕਲ ਪੈਂਚਰ ਕਰਤੇ ਰੱਖਦੇ ਸਨ। ਤੇ ਜਦੋਂ ਦਾ ਪੈਟਰੋਲ ਵਧਿਆ, ਇੱਕ ਹੋਰ ਕਹਾਣੀ ਫਿੱਟ ਹੋ ਗਈ ਹੈ। ਇਹ ਪਰਸੋਂ ਦੀ ਗੱਲ ਹੈ ਕਿ ਘਰ ਗਿਆ ਤੇ ਘਰ ਵਾਲੀ ਨੇ ਫਰਮਾਇਆ, ਨਿੱਕੀ ਦੇ ਅੱਬਾ। ਮੈਂ ਕਿਹਾ ਜੀ ਮੇਰੀ ਜਾਨ ਫਰਮਾਓ। ਉਹ ਕਹਿੰਦੀ ਨਿੱਕੀ ਤੇ ਨਿੱਕੇ ਦੇ ਅੱਬਾ, ਗੱਲ ਇਹ ਹੈ ਪੈਟਰੋਲ ਮਹਿੰਗਾ ਹੋ ਗਿਆ, ਕੱਲ ਤੋਂ ਮੋਟਰਸਾਈਕਲ ਨੁਕਰੇ ਲਾਓ ਤੇ ਸਾਰੀਆਂ ਦੁੱਧ ਵਾਲੀਆਂ ਮੱਠੀਆਂ ਸਾਈਕਲ ਤੇ ਰੱਖੋ ਤੇ ਕੱਲ ਤੇ ਦੁੱਧ ਜਿਹੜਾ ਹੈ ਉਹ ਪਿੰਡੋਂ ਸ਼ਹਿਰ ਸਾਈਕਲ ਤੇ ਜਾਏਗਾ। ਮੈਂ ਡਿਸਐਗਰੀ ਨਹੀਂ ਕੀਤਾ। ਇਸ ਲਈ ਹਰ ਸ਼ਰੀਫ ਆਦਮੀ ਡਿਸਐਗਰੀ ਨਹੀਂ ਕਰ ਸਕਦਾ। ਜੇ ਕਰੇ ਤੇ ਉਹ ਆਪ ਹਮੇਸ਼ਾ ਲਈ ਡਿਸਐਗਰੀ ਹੋ ਸਕਦਾ ਹੈ। ਹੁਣ ਗੱਲ ਇਹ ਸੀ, ਮੈਂ ਉਹਨੂੰ ਦੱਸਿਆ ਕਿ ਸਾਈਕਲ ਤੇ ਮੈਂ ਦੁੱਧ ਲੈ ਜਾਵਾਂਗਾ, ਪਰ ਇਹ ਕਹਾਣੀ ਕਿਦੋਂ ਤੱਕ ਚੱਲੇਗੀ। ਘਰ ਵਾਲੀ ਨੇ ਫਰਮਾਇਆ, ਫਿਕਰ ਨੋਟ, ਸੁਣਿਆ ਨਹੀਂ ਮੀਆਂ ਸਾਹਿਬ ਨੇ 2000 ਰੁਪਈਆ ਹਰ ਬੰਦੇ ਨੂੰ ਦਿੱਤਾ ਹੈ ਪੈਟਰੋਲ ਵਾਸਤੇ। ਮੈਂ ਕਿਹਾ ਬਸ ਕਹਾਣੀ ਫਿੱਟ ਹੋ ਗਈ। ਜਿਵੇਂ ਹੀ 2000 ਲੱਭੇ, ਮੇਰੀਆਂ ਖਾਹਿਸ਼ਾਂ ਸੁਣ। ਅਸੀਂ ਮਾੜਤੂ ਜਿਹੇ ਬੰਦੇ ਆ, ਸਾਡੀਆਂ ਖਾਹਿਸ਼ਾਂ ਭਾਵੇਂ ਨਿੱਕੀਆਂ ਨਿੱਕੀਆਂ ਨੇ, ਪਰ ਮੈਂ ਉਸ 2000 ਦੇ ਵਿੱਚ ਵੀਗੋ ਟਰੱਕ ਲੈਣਾ ਹੈ। ਉਸ 2000 ਦੇ ਵਿੱਚ ਮੈਂ ਹੋਰ ਪਤਾ ਨਹੀਂ ਕੀ ਕੁਛ ਲੈਣਾ ਹੈ, ਬਲਕਿ ਇੱਕ ਵੱਡੀ ਲੈਮੋਜ਼ੀਨ ਲੈਣੀ ਹੈ ਤੇ ਉਸ ਦੇ ਉੱਤੇ ਦੁੱਧ ਦੀਆਂ ਮੱਠੀਆਂ ਰੱਖ ਕੇ ਪਿੰਡੋਂ ਸ਼ਹਿਰ ਦੁੱਧ ਲੈ ਕੇ ਜਾਇਆ ਕਰਾਂਗਾ। ਲੋਕਾਂ ਨੂੰ ਪਤਾ ਤੇ ਲੱਗੇ ਸਾਡਾ ਪੰਜਾਬ ਦਾ ਦੁੱਧ ਹੀ ਇੰਨਾ ਵੀ ਮਾੜਾ ਨਹੀਂ ਕਿ ਉਹ ਲੈਮੋਜ਼ੀਨ ਤੇ ਦੁੱਧ ਵੀ ਨਾ ਸਪਲਾਈ ਕਰ ਸਕੇ। ਉਹਨੇ ਕਿ ਹੋਰ 2000 ਜਿਹੜੇ ਨੇ ਐਡੀ ਵੱਡੀ ਰਕਮ ਹੋਰ ਕੀ ਕਰੇਗਾ। ਮੈਂ ਕਿਹਾ ਕਰਨਾ ਕੀ, ਆਪਾਂ ਦੋਨੋਂ ਨਿਆਗਰਾ ਫਾਲ ਤੇ ਚੱਲਾਂਗੇ, ਵਾਪਸੀ ਦੇ ਭਾਵੇਂ ਤੂੰ ਉਮਰਾ ਕਰ ਲਈ ਤੇ ਹੋਰ ਵੀ ਬੜਾ ਕੁਝ ਹੋ ਸਕਦਾ ਇਸ 2000 ਦੇ ਨਾਲ। ਉਹਨੇ ਪੁੱਛਿਆ ਹੋਰ ਕੀ ਹੋ ਸਕਦਾ ਹੈ। ਮੈਂ ਕਿਹਾ ਸੋਹਣੀਆ, ਜੇ ਤੂੰ ਇਜਾਜ਼ਤ ਦੇਵੇਂ ਤੇ ਮੈਂ ਦੂਜਾ ਵਿਆਹ ਵੀ ਕਰ ਸਕਣਾ ਵਾਂ ਇਸ 2000 ਦੇ ਨਾਲ। ਉਸਨੇ ਛਿੱਤਰ ਲਾਇਆ, ਇੰਜ ਲਾਇਆ ਜਿਵੇਂ ਛਿੱਤਰ ਲਾਈਦਾ ਹੈ। ਉਹਨੇ ਆਖਿਆ ਤੇਰੇ ਨਾਲ ਮੈਂ ਬਾਅਦ ਚ ਨਿਬੜਾਂਗੀ, ਪਹਿਲੋਂ ਮੈਨੂੰ ਮੀਆਂ ਸਾਹਿਬ ਨਾਲ WhatsApp ਤੇ ਗੱਲ ਕਰ ਲੈਣ ਦੇ, ਮੈਂ ਉਹਨਾਂ ਨੂੰ ਦੱਸਣੀ ਹੈ ਤੁਹਾਡੇ ਇਸ 2000 ਪਿੱਛੇ ਸਾਡੇ ਸ਼ੌਹਰ ਬੇਵਫਾ ਹੋ ਰਹੇ ਨੇ, ਦੂਜਾ ਵਿਆਹ ਕਰਨ ਦਾ ਸੋਚ ਰਹੇ ਨੇ। ਮੈਂ ਕਿਹਾ ਚਲੋ ਗੱਲ ਠੱਪੋ, ਆਪਾਂ ਕੀ ਕਰਨਾ। ਸਾਡਾ ਸਵਾਦ ਤੇ ਹੈ ਕਿ ਇਹ ਕਾਲੇ ਚਰਿਆਂ ਦਾ ਸ਼ੋਰਿਆਂ ਵਾਲਾ ਸਾਲਨ ਹੋਵੇ, ਵਿੱਚ ਬੰਦੇ ਨੇ ਭਗਵਾਨ ਜੀ ਹਲਵਾ ਪਾਇਆ ਹੋਵੇ, ਦਮਾ ਦਮ ਘੜਾ ਘਮ,
ਕਿਆ ਬਾਤ ਹੈ, ਬੰਦੇ ਨੂੰ ਸਵਾਦ ਹੀ ਆ ਜਾਂਦਾ ਉਹਦੇ 'ਚ। ਤੇ ਮੈਂ ਇਸ ਤਸੱਵਰ ਦੇ ਵਿੱਚ ਕਿ ਘਰ ਜਾ ਕੇ ਇਸ ਸਵੀਟ ਡਿਸ਼ ਦਾ ਸਵਾਦ ਲੈਣਾ ਹੈ, ਸ਼ਹਿਰੋਂ ਪਿੰਡ ਆ ਰਿਹਾ ਸਾਂ ਤੇ ਰਾਹ ਵਿੱਚ ਚੌਂਤਰੇ ਤੇ ਚੌਧਰੀ ਬੂਟਾ ਖਰਾਦੀਆ ਸਾਹਿਬ ਬੈਠੇ ਹੁੱਕਾ ਪੀ ਰਹੇ ਸੀ। ਖਰਾਦੀਆ ਇਸ ਲਈ ਕਿ ਜਦੋਂ ਜਲਾਲ ਵਿੱਚ ਹੋਣ ਤੇ ਭਾਵੇਂ ਖਰਾਦੀਆ ਕਹਿ ਲਓ, ਵਰਨਾ ਉਹ ਬੜੇ ਮਿੱਠੇ ਮਜ਼ਾਜ ਦੇ ਲੋਕ ਨੇ। ਤੇ ਚੌਧਰੀ ਬੂਟਾ ਸਰਾਦੀਆ ਸਾਹਿਬ ਨੇ ਫਰਮਾਇਆ, ਰੁਕ ਕੋਈ ਮੁੰਡਿਆ, ਇੱਥੇ ਹੀ ਰੁਕ। ਮੈਂ ਫੌਰਨ ਬ੍ਰੇਕ ਲਾਈ, ਐਮਰਜੈਂਸੀ ਬ੍ਰੇਕ ਲਾਈ ਸਾਈਕਲ ਦੀ ਤੇ ਫਰਮਾਇਆ, ਚੌਧਰੀ ਸਾਹਿਬ ਮੁੰਡਾ ਕਹਿਣ ਦਾ ਸ਼ੁਕਰੀਆ, ਫਰਮਾਓ ਕੀ ਹੁਕਮ ਹੈ। ਚੌਧਰੀ ਸਾਹਿਬ ਨੇ ਕਿਹਾ, ਇੱਕ ਮਿੰਟ ਠਹਿਰ। ਉਹਨੇ ਖਿੱਚ ਕੇ ਹੁੱਕੇ ਦੇ ਜਿਹੜੇ ਜਿਵੇਂ ਚਮਾਟ ਮਾਰਦੀ ਖਿੱਚ ਕੇ ਉਸਨੇ ਹੁੱਕੇ ਦੇ ਧਮਾਧਮ 5-6 ਸੂਟੇ ਲਾਏ। ਇਹ ਸੂਟੇ ਅਜੇ ਮੁੱਕੇ ਨਹੀਂ ਸਨ ਕਿ ਖਾਂਸੀ ਦਾ ਖੰਘ ਦਾ ਐਡਾ ਸ਼ਦੀਦ ਦੌਰਾ ਪਿਆ ਕਿ ਮੈਨੂੰ ਲੱਗਦਾ ਸੀ ਬੂਟਾ ਸਾਹਿਬ ਖੁੜਕ ਗਏ ਤੇ ਲੁੜਕ ਗਏ। ਪਰ ਵੇਖੋ ਹਿੰਮਤ ਉਸ ਜਵਾਨ ਦੀ, ਬੂਟਾ ਸਲਾਦੀਆ ਸਾਹਿਬ ਦੀ, ਕਿ ਉਸ ਨਿਜ਼ਾ ਦੇ ਆਲਮ ਵਿੱਚ ਵੀ ਹੁੱਕੇ ਦੀ ਨੜੀ ਉਹਨਾਂ ਦੇ ਮੂੰਹ ਵਿੱਚ ਸੀ। ਜਦੋਂ ਕੁਝ ਸੰਭਲੇ, ਮੈਨੂੰ ਇੰਜ ਮਹਿਸੂਸ ਹੋਇਆ ਕਿ ਗਲਤੀ ਦੇ ਨਾਲ ਫਰਿਸ਼ਤੇ ਅਜਲ ਉਹਨਾਂ ਨੂੰ ਲਾਵਾਰਸ ਛੱਡ ਕੇ ਮੁੜ ਗਿਆ ਹੈ। ਤੇ ਚੌਧਰੀ ਸਾਹਿਬ ਨੇ ਆਖਿਆ, ਇੱਕ ਗੱਲ ਤੈਨੂੰ ਦੱਸਣੀ ਸੀ। ਮੈਂ ਕਿਹਾ, ਚੌਧਰੀ ਸਾਹਿਬ ਅਸੀਂ ਤੇ ਖਾਦਮ ਆ ਤੁਹਾਡੇ, ਇੱਕ ਛੱਡ 100 ਦੱਸੋ। ਉਹਨੇ ਕਿਹਾ, ਪੰਜਾਬੀ ਜਿਹੜੇ ਨੇ ਬੜੇ ਸਾਬਤ ਕਦਮ ਨੇ। ਮੈਂ ਬੜਾ ਖੁਸ਼ ਹੋਇਆ ਔਰ ਮੈਂ ਕਿਹਾ, ਯਾਰ ਕਮਾਲ ਨਹੀਂ ਹੋ ਗਿਆ ਕਿ ਚੌਧਰੀ ਬੂਟਾ ਸਲਾਦੀਆ ਸਾਹਿਬ ਫਰਮਾ ਰਹੇ ਨੇ ਕਿ ਇਹ ਜਿਹੜੇ ਪੰਜਾਬੀ ਨੇ, ਇਹ ਪੰਜਾਬੀ ਨੇ ਔਰ ਪੰਜਾਬੀ ਵੀ ਐਸੇ ਨੇ ਜਿਹੜੇ ਕਿ ਮੁਸਤਕਿਲ ਮਿਜ਼ਾਜ ਨੇ। ਮੈਂ ਕਿਹਾ, ਚੌਧਰੀ ਸਾਹਿਬ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ। ਚੌਧਰੀ ਸਾਹਿਬ ਨੇ ਫਰਮਾਇਆ ਕਿ ਇਹ ਮੈਨੂੰ ਆਪਣੇ ਆਪ ਨਹੀਂ ਪਤਾ ਲੱਗਿਆ, ਇਹ ਮੈਨੂੰ ਤੇਰੀ ਵਜ੍ਹਾ ਨਾਲ ਪਤਾ ਲੱਗਿਆ। ਅਸੀਂ ਹੋਰ ਵੀ ਚੌੜੇ ਹੋ ਗਏ ਮੇਰੇ ਬਾਦਸ਼ਾਹ। ਮੈਂ ਕਿਹਾ, ਚੌਧਰੀ ਸਾਹਿਬ ਉਹ ਕਿਵੇਂ। ਚੌਧਰੀ ਸਾਹਿਬ ਨੇ ਦੱਸਿਆ ਕਿ ਤੂੰ ਪਿਛਲੇ ਕਈ ਵਰਿਆਂ ਤੋਂ ਕਹਿ ਰਿਹਾ ਹੈ, ਚੌਧਰੀ ਸਲਾਦੀਆ ਸਾਹਿਬ, ਚੌਧਰੀ ਬੂਟਾ ਸਲਾਦੀਆ ਸਾਹਿਬ ਹੁੱਕਾ ਛੱਡ ਦਿਓ, ਤੁਹਾਡੇ ਫੇਫੜੇ ਫਾੜ ਜਾਣਗੇ, ਇੰਜ ਪਾਟਣਗੇ ਜਿਵੇਂ ਐਟਮ ਬੰਬ ਪਾਟਦਾ ਹੈ। ਤੇ ਮੈਂ ਭਲਾ ਕੀ ਕੀਤਾ। ਮੈਂ ਕਿਹਾ, ਤੁਸੀਂ ਕੀ ਕੀਤਾ। ਉਹ ਕਹਿੰਦਾ, ਮੈਂ ਹੁੱਕਾ ਨਹੀਂ ਛੱਡਿਆ। ਮੈਂ ਕਿਹਾ, ਤੁਸੀਂ ਕਮਾਲ ਕੀਤਾ, ਭਾਵੇਂ ਲਬੇ ਗੌਰ ਪਹੁੰਚ ਗਏ। ਉਹਨੇ ਕਿਹਾ, ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਪੰਜਾਬੀ ਕਿੰਨੇ ਮੁਸਤਕਿਲ ਮਿਜ਼ਾਜ ਨੇ। ਸਲੋ ਪੁਆਇਜ਼ਨਿੰਗ ਨਾਲ ਮੌਤ ਵੀ ਹੋਵੇ ਤੇ ਘਬਰਾਉਂਦੇ ਨਹੀਂ, ਡਰਦੇ ਨਹੀਂ। ਮੁਸਤਕਿਲ ਮਿਜ਼ਾਜੀ ਉਹਨਾਂ ਦੇ ਅੰਗ ਦਾ ਹਿੱਸਾ ਹੈ। ਹੁਣ ਇੱਕੋ ਹੱਲ ਸੀ, ਜਾਂ ਤੇ ਮੈਂ ਉੱਥੇ ਬਹਿ ਕੇ ਚੌਧਰੀ ਬੂਟਾ ਸਲਾਦੀਆ ਸਾਹਿਬ ਦੀਆਂ ਗੱਲਾਂ ਸੁਣਦਾ, ਜਾਂ ਫਿਰ ਘਰ ਜਾ ਕੇ ਸ਼ੋਰੇ ਵਾਲੇ ਚਨਿਆਂ ਦੇ, ਕਾਲੇ ਚਨਿਆਂ ਦੇ ਸਾਲਣ ਵਿੱਚ ਹਲਵਾ ਪਾ ਕੇ ਖਾਵਾਂ, ਮੌਜ ਉਡਾਵਾਂ। ਮੈਂ ਚੌਧਰੀ ਸਾਹਿਬ ਦੀ ਗੱਲ ਫੜਨ ਦੇ ਉੱਤੇ 2 ਪਤਾ ਨਹੀਂ ਖਬਰੇ 3 ਹਰਫ ਸੁੱਟੇ, ਬਲਕਿ ਲਿਖੇ ਜਾਂ ਪੂਰਾ ਪਰਾਂ ਕੀਤੇ ਤੇ ਸਿੱਧਾ ਘਰ ਜਾ ਕੇ ਛਾਬਾ ਫੜਨ ਨੂੰ ਤਰਜੀਹ ਦਿੱਤੀ। ਜਿਵੇਂ ਹੀ ਟਫਰਾਇਆ ਉਹ ਖੁਸ਼ ਖੁਰਾਕੀ ਦਾ ਉਹ ਸੀਨ ਜਿਹਦੇ ਵਿੱਚ ਹਲਵਾ ਸੀ, ਕਾਲੇ ਚਨੇ ਵਾਲਾ ਸਾਲਣ ਦਾ ਸ਼ੋਰਾ ਸੀ। ਮੰਜਾ ਚੁੱਕਿਆ ਤੇ ਕੋਠੇ ਤੇ ਜਾ ਕੇ ਪੈ ਗਿਆ ਤੇ ਅਸਮਾਨ ਵੱਲ ਤੱਕਦਾ, ਤਾਰੇ ਗਿਣਦਾ, ਸੋਚਦਾ ਰਿਹਾ ਕਿ ਕੀ ਵਜ੍ਹਾ ਹੈ ਕਿ ਪੰਜਾਬੀ ਮੁਸਤਕਿਲ ਮਿਜ਼ਾਜ ਨੇ। ਕਿਉਂਕਿ ਚੌਧਰੀ ਬੂਟਾ ਸਲਾਦੀਆ ਸਾਹਿਬ ਕਦੀ ਝੂਠ ਨਹੀਂ ਬੋਲਦੇ। ਸਿਰਫ ਇੱਕ ਵਾਰੀ ਝੂਠ ਬੋਲਿਆ ਸੀ ਜਦੋਂ ਉਹਨਾਂ ਨੇ 3 ਵਾਰੀ ਆਖਿਆ ਸੀ, ਕਬੂਲ 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 ਹੈ, ਤੇ ਫਿਰ ਸਾਰੀ ਉਮਰ ਲਈ ਰੁੱਲ ਗਏ ਜਿਵੇਂ ਵਿਆਹੇ ਰੁੱਲ ਜਾਂਦੇ ਨੇ। ਮੈਂ ਮੰਜੇ ਤੇ ਪਿਆ, ਅਸਮਾਨ ਵੱਲ ਵੇਖ ਕੇ ਤਾਰੇ ਗਿਣਦਾ ਸੋਚ ਰਿਹਾ ਸਾਂ ਕਿ ਪੰਜਾਬੀ ਮੁਸਤਕਿਲ ਮਿਜ਼ਾਜ ਕਿਉਂ ਨੇ। ਜਦੋਂ ਇਹ ਭਾਂਜੀ ਅੱਖਾਂ ਡੀਆਂ ਹੋ ਗਈਆਂ ਸੁੱਜ ਕੇ, ਜਿਵੇਂ ਖੁਦ ਵਾਲੇ ਦਾਨ ਘੁੰਮਦਾ ਹੈ ਤੇ ਅੱਖਾਂ ਤੇ ਖੋਪੇ ਚੜੇ ਹੁੰਦੇ ਨੇ। ਉਸ ਵੇਲੇ ਤੱਕ ਮੈਂ 1,36,05,322 ਬਲਕਿ 22.5 ਤਾਰੇ ਗਿਣ ਚੁੱਕਿਆ ਸਾਂ ਤੇ ਸਵੇਰ ਹੋਣ ਵਾਲੀ ਸੀ। ਉਸੇ ਟਾਈਮ ਕੜਮ ਛਾਲ ਮੈਨੂੰ ਸਮਝ ਆ ਗਈ ਕਿ ਪੰਜਾਬੀ ਮੁਸਤਕਿਲ ਮਿਜ਼ਾਜ ਕਿਉਂ ਨੇ। ਇਸ ਲਈ ਕਿ ਪੰਜਾਬੀਆਂ ਕੋਲ ਸਵਾਏ ਮੁਸਤਕਿਲ ਮਿਜ਼ਾਜੀ ਦੇ ਹੋਰ ਹੈ ਹੀ ਕੀ। ਉਹਨਾਂ ਦੀ ਮੁਸਤਕਿਲ ਮਿਜ਼ਾਜੀ ਦਾ ਅੰਦਾਜ਼ਾ ਲਾਓ ਕਿ ਅੱਜ 21ਵੀਂ ਸਦੀ ਦੇ ਇਸ ਤੀਜੇ ਧਾਕੇ ਵਿੱਚ ਵੀ ਪੰਜਾਬੀ ਰੰਗ, ਨਸਲ, ਮਜ਼ਹਬ, ਜ਼ੁਬਾਨ ਤੇ ਦੂਜੀਆਂ ਨਫ਼ਰਤਾਂ ਤੋਂ ਆਪਣੇ ਆਪ ਨੂੰ ਕੱਢ ਨਹੀਂ ਸਕੇ। ਐਡੇ ਮੁਸਤਕਿਲ ਮਿਜ਼ਾਜ ਨੇ ਕਿ ਚਿੱਕੜ ਵਿੱਚ ਟੁਰ ਰਹੇ ਨੇ, ਪਰ ਉਸ ਚਿੱਕੜ ਦੇ ਵਿੱਚ ਟੁਰਨ ਨੂੰ ਆਪਣੀ ਮੁਸਤਕਿਲ ਮਿਜ਼ਾਜੀ ਸਮਝਦੇ ਨੇ, ਆਪਣੀ ਸ਼ਾਨ ਸਮਝਦੇ ਨੇ, ਆਪਣੀ ਆਨ ਸਮਝਦੇ ਨੇ। ਇਸ ਲਈ ਪੰਜਾਬੀ ਮੁਸਤਕਿਲ ਮਿਜ਼ਾਜ ਨੇ। ਗੱਲ ਨਿੱਕੀ ਜਿਹੀ
यार फरूका की बनेगा इस दुनिया दा, मैनू ते कोई समझ नहीं, तानू समझ है जे, समझो ते समझाओ, कहानी बन्ने लाओ। गल निक्की जई, यार फरूका की बनेगा इस दुनिया दा, गल निक्की जई।